ਦੂਜੇ ਪਾਸੇ ਕਾਂਗਰਸ ਦੀ ਗੱਲ ਕਰੀਏ ਤੇ ਕਹਿੰਦੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਵੀ ਮੈਰਾਥਨ ਸ਼ੁਰੂ ਹੋ ਗਈ ਹੈ ਜੀ। ਬਿਲਕੁਲ ਪ੍ਰਵੀਨ ਜੀ, ਜੀ ਪੰਜਾਬ ਕਾਂਗਰਸ ਦੇ ਅੰਦਰ ਰਾਜਾ ਵੜਿੰਗ ਇਸ ਸਮੇਂ ਪ੍ਰਧਾਨ ਨੇ ਤੇ ਰਾਜਾ ਵੜਿੰਗ ਹੋਰੀ ਇਸ ਲੰਮੇ ਸਫ਼ਰ ਦੇ ਲਈ ਅਜੇ ਵੀ ਤਿਆਰ ਨੇ ਕਿ 2024 ਤੱਕ ਦੀ ਚੋਣ ਮੇਰੀ ਅਗਵਾਈ 'ਚ ਲੜੀ ਜਾਣੀ ਚਾਹੀਦੀ ਹੈ। ਠੀਕ ਹੈ। ਤੇ ਉਹ ਇਸ ਗੱਲ ਦੀ ਤਿਆਰੀ ਕਰਕੇ ਚੱਲ ਰਹੇ ਕਿ ਮੈਂ ਉਹਦੇ ਵਾਲੇ ਨਾਲ ਹਾਲ ਹੀ 'ਚ ਉਹਨਾਂ ਨੇ ਹੜ੍ਹਾਂ ਦੇ ਮਾਮਲੇ ਦੇ ਉੱਤੇ ਵੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਰਕਾਰ ਦੀ ਨਲਾਇਕੀ ਕਰਕੇ ਹੜ੍ਹ ਆਏ ਨੇ, ਹੈ ਨਾ, ਸਰਕਾਰ ਦੀ ਗਲਤੀ ਕਰਕੇ ਆਏ ਨੇ। ਸੋ ਇਸ ਲਈ ਦੂਸਰੇ ਪਾਸੇ ਆ ਹਾਲ ਹੀ 'ਚ ਹੋਈ ਜਿਹੜੀ ਨਵਾਂ ਇੰਡੀਆ ਬਣਿਆ ਉਹਦੀ ਬੈਠਕ ਹੋਈ ਹੈ ਜਿਹੜੀ, ਉਹ ਤੋਂ ਬਾਅਦ ਵੀ ਮਤਲਬ ਪ੍ਰਤਾਪ ਬਾਜਵੇ ਨੇ ਔਰ ਰਾਜਾ ਵੜਿੰਗ ਨੇ ਬਾਕੀ ਸਾਰੇ ਲੀਡਰਾਂ ਨੂੰ ਕਾਂਗਰਸ ਨੇ ਬੁਲਾ ਕੇ ਮੀਟਿੰਗ ਵੀ ਕੀਤੀ ਹੈ ਕਿ ਆਪਾਂ ਕੀ ਕਰਨਾ ਭਾਈ ਹੁਣ। ਸੋ ਇਸ ਲਈ ਇਸ ਮੀਟਿੰਗ ਤੇ ਵੀ ਹਾਈ ਕਮਾਂਡ ਦੀ ਨਜ਼ਰ ਹੈ। ਇਹ ਸਾਰੇ ਵਰਤਾਰੇ ਦੇ ਦਰਮਿਆਨ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਇਹ ਲੱਗਦਾ ਹੈ ਕਿ ਬੀਜੇਪੀ ਨੇ ਪ੍ਰਧਾਨ ਬਦਲ ਲਿਆ, ਠੀਕ ਹੈ, ਤੇ ਸਾਡੇ ਚੋਂ ਗਿਆ ਲੀਡਰ ਬਣਾ ਲਿਆ, ਜਿਹਨੂੰ ਅਸੀਂ ਮੁੱਖ ਮੰਤਰੀ ਬਣਾਉਂਦੇ ਰਹਿ ਗਏ, ਅਗਲਿਆਂ ਨੂੰ ਪ੍ਰਧਾਨ ਬਣਾ ਲਿਆ ਤੇ ਕਿਤੇ ਉਹੀ ਮੁੱਖ ਮੰਤਰੀ ਦਾ ਚਿਹਰਾ ਨਾ ਹੋਵੇ। ਸੋ ਹੁਣ ਕਾਂਗਰਸ ਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜੀ ਅਸੀਂ ਸਟ੍ਰੈਟੇਜੀ ਤੇ ਚੱਲਦੇ ਰਹੇ ਹਾਂ ਕਿ ਜੱਟ ਸਿੱਖ ਚਿਹਰਾ ਹੀ ਬਣਾਈਏ, ਹੈ ਨਾ, ਉਸੇ ਚਿਹਰੇ ਨੂੰ ਅੱਗੇ ਰੱਖ ਕੇ ਚੱਲਣਾ, ਜਾਂ ਹੁਣ ਹਿੰਦੂ ਚਿਹਰੇ ਨੂੰ ਲਿਆਈਏ, ਹੈ, ਜਾਂ ਕਿਸੇ ਜਿਵੇਂ ਚੰਨੀ ਨੂੰ ਬਣਾਇਆ ਸੀ ਵਿੱਚ ਨੂੰ ਕਿ ਉਸ ਤਰ੍ਹਾਂ ਉਸ ਭਾਈਚਾਰੇ ਚੋਂ ਕਿਸੇ ਨੂੰ ਅੱਗੇ ਲਿਆਈਏ, ਜਾਂ ਫਿਰ ਜਿਵੇਂ ਚੱਲਦਾ ਉਵੇਂ ਹੀ ਚੱਲਦੀ ਏ, ਕਿਉਂਕਿ ਬਣਨਾ ਕੁਛ ਨਹੀਂ, ਆਪਣੇ ਲੀਡਰ ਤੱਕ ਤੇ ਇੱਕ ਸੁਰ 'ਚ ਹੈ ਨਹੀਂ ਗੇ। ਸੋ ਇਸ ਲਈ ਇਹ ਸਾਰਿਆਂ ਦੇ ਵਿਚਾਲੇ 5-6 ਦਾਅਵੇਦਾਰ ਨੇ ਜਨਾਬ, ਬਿਲਕੁਲ ਮੈਰਾਥਨ ਹੈ। ਇੱਕ ਦੋ ਦਾਅਵੇਦਾਰ ਹੁਣ ਤਾਂ ਆਪਾਂ ਦੌੜ ਕਹਿ ਦਈਏ ਨਾ ਜੀ। ਸੋ ਇਹ ਦਰਜਨਾਂ ਦੇ ਹਿਸਾਬ ਨਾਲ ਦਾਅਵੇਦਾਰ ਨੇ, ਜਿੰਨੇ ਪੰਜਾਬ ਦੇ ਮੁਰਲੀ ਕਤਾਰ ਦੇ ਲੀਡਰ ਨੇ, ਜਿੰਨੇ MLA MP ਰਹੇ ਨੇ ਜਾਂ ਹੈਗੇ ਨੇ, ਉਹ ਸਾਰੇ ਹੀ ਦਾਅਵੇਦਾਰ ਨੇ ਪ੍ਰਵੀਨ ਜੀ। ਖਾਸ ਕਰਕੇ ਇਸ ਮੌਕੇ ਰਾਜਾ ਵੜਿੰਗ ਉਹ ਕਹਿੰਦੇ ਜੀ ਕਿ ਦੱਸੋ ਜੀ, ਕਹਿੰਦੇ ਕਿ ਮੈਨੂੰ ਕਿਉਂ ਹਟਾ ਦੋਗੇ, ਕਹਿੰਦੇ ਭਾਈ ਤੇਰੀ ਅਗਵਾਈ 'ਚ ਹੁਣੇ ਚੋਣ ਹਾਰ ਗਏ ਤੇ ਕਹਿੰਦੇ ਵੀ ਠੀਕ ਹੈ ਜੀ। ਫਿਰ ਜਿਵੇਂ ਨਵਜੋਤ ਸਿੱਧੂ ਨੂੰ ਹਟਾਇਆ ਸੀ, ਨਵਜੋਤ ਸਿੱਧੂ ਦੀ ਅਗਵਾਈ 'ਚ ਵੀ ਤਾਂ ਵਿਧਾਨ ਸਭਾ ਹਾਰੇ ਸੀ ਨਾ। ਸੋ ਪਰ ਜੇ ਕਹਿੰਦੇ ਇਹ ਕਟੀਰੀਆ, ਫਿਰ ਨਵਜੋਤ ਸਿੱਧੂ ਨਵਾਂ ਦਾਅਵੇਦਾਰ ਕਿਵੇਂ ਬਣ ਗਿਆ ਦੁਬਾਰਾ? ਨਵਜੋਤ ਸਿੱਧੂ ਇਸ ਮੌਕੇ ਸਭ ਤੋਂ ਵੱਡੇ ਦਾਅਵੇਦਾਰ ਬਣ ਕੇ ਫਿਰ ਆ ਰਹੇ ਨੇ, ਜਦੋਂ ਕਿ ਲੋਕਾਂ ਦੇ ਵਿੱਚ ਅਜੇ ਉਹੀ ਜੀ ਚਰਚਾ ਨਹੀਂ ਹੈ ਨਵਜੋਤ ਸਿੱਧੂ ਦੀ, ਕਿਉਂਕਿ ਨਵਜੋਤ ਸਿੱਧੂ ਇਸ ਮੌਕੇ ਆਪਣੇ ਪਰਿਵਾਰਕ ਪਹਿਲੂ 'ਚ ਉਲਝੇ ਨੇ। ਉਹਨਾਂ ਦੀ ਧਰਮ ਪਤਨੀ ਨੂੰ ਜਿਵੇਂ ਇੱਕ ਬੜਾ ਗੰਭੀਰ ਤਰ੍ਹਾਂ ਦਾ ਕੈਂਸਰ ਹੈ ਔਰ ਕਾਫੀ ਫਿਕਰਮੰਦੀ 'ਚੋਂ ਲੰਘ ਰਿਹਾ ਪਰਿਵਾਰ, ਤੇ ਇਸ ਚੱਕਰ 'ਚੋਂ ਆਪਣੇ ਜਵਾਕ ਦਾ ਮੈਨੂੰ ਲੱਗਦਾ ਵਿਆਹ ਵੀ ਜਲਦੀ ਕਰਨਾ ਚਾਹੁੰਦੇ ਨੇ। ਸੋ ਇਹ ਸਾਰੇ ਵਰਤਾਰੇ ਦੇ ਵਿਚਾਲੇ ਫਿਰ ਵੀ ਨਵਜੋਤ ਸਿੱਧੂ ਦਾ ਨਾਮ ਪ੍ਰਧਾਨਗੀ ਦੀ ਦੌੜ 'ਚ ਮੁਰਲੀ ਕਤਾਰ 'ਚ ਸ਼ਾਮਲ ਹੈ। ਜੀ ਜੀ ਜੀ। ਤੇ ਉਹਨਾਂ ਦੇ ਨਾਲ ਹੀ ਦੋ ਨਾਮ ਹੋਰ ਬੜੇ ਵਿਚਾਰੇ ਜਾ ਰਹੇ ਨੇ ਪ੍ਰਵੀਨ ਜੀ। ਠੀਕ ਹੈ ਜੀ। ਉਹ ਨਾਮ ਨੇ ਜੀ ਰਵਨੀਤ ਬਿੱਟੂ ਦਾ ਤੇ ਮਨੀਸ਼ ਤਿਵਾੜੀ ਦਾ। ਠੀਕ ਹੈ ਜੀ। ਔਰ ਕੁਝ ਨਾਮ ਇਸ ਸਵਾਲ ਨਾਲ ਵੀ ਵਿਚਾਰੇ ਜਾ ਰਹੇ ਨੇ ਇਹਨਾਂ ਚੋਂ ਕਿ ਕਿਤੇ ਬੀਜੇਪੀ 'ਚ ਨਾ ਭੱਜ ਜਾਣ, ਬਿਲਕੁਲ, ਤੇ ਰੋਕਣ ਦੀ ਕਵਾਇਦ ਲਈ ਵੀ ਨੇ। ਸੋ ਬਕਾਇਦਾ ਤੌਰ ਤੇ ਮਤਲਬ ਕਿ ਰਾਜਾ ਵੜਿੰਗ, ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤਰਿੰਦਰ ਬਾਜਵਾ, ਰਵਨੀਤ ਬਿੱਟੂ, ਮਨੀਸ਼ ਤਿਵਾੜੀ, ਹੈ ਨਾ, ਇਹ ਸਾਰੇ ਨਾਮ, ਇੱਥੋਂ ਤੱਕ ਕਿ ਸੁਖਪਾਲ ਖਹਿਰਾ ਦਾ ਨਾਮ ਵੀ ਚਰਚਾ 'ਚ ਹੈ ਨਾ। ਸੋ ਇਹ ਸਾਰੇ ਨਾਮ ਇੱਕ ਵਾਰ ਖੂਬ ਚਰਚਾ 'ਚ ਨੇ, ਪਰ ਕਿਹਨੂੰ ਬਣਨਾ, ਕਿਹਨੇ ਬਣਨਾ, ਕਿਹਨੂੰ ਬਣਾਉਣਾ, ਇਹ ਸਾਰਾ ਕੁਛ ਅਜੇ ਆਉਣ ਵਾਲੇ ਸਮੇਂ 'ਚ ਪਿਆ। ਇਹ ਕੀ ਆਪਣੇ ਪੱਧਰ ਤੇ ਹੀ ਇਹ ਜਦੋਜਹਿਦ ਸ਼ੁਰੂ ਹੈ, ਜਾਂ ਦਿੱਲੀ ਤੋਂ ਕੋਈ ਝੰਡੀ ਮਿਲੀ ਹੈ, ਇਸ਼ਾਰਾ ਮਿਲਿਆ, ਕੋਈ ਸੰਕੇਤ ਮਿਲਿਆ, ਉਹ ਹੈ। ਪਰ ਪੰਜਾਬ ਕਾਂਗਰਸ 'ਚ ਇੱਕ ਹਲਚਲ ਫੇਰ ਹੈ ਜੀ ਕਿ ਪ੍ਰਧਾਨ ਪੰਜਾਬ ਕਾਂਗਰਸ ਨੂੰ ਨਵਾਂ ਮਿਲੂਗਾ, ਪਰ ਨਵਾਂ ਮਿਲਿਆ ਪ੍ਰਧਾਨ ਵੀ ਕੀ ਇਹਦੀ ਸਥਿਤੀ ਬਦਲ ਪਾਊਗਾ ਜਾਂ ਨਹੀਂ, ਇਹ ਆਉਣ ਵਾਲਾ ਵਕਤ ਦੱਸੇਗਾ। ਦੇਖੋ ਸ਼ਰਮਾ ਜੀ, ਗੱਲ ਇਹ ਹੈ ਕਿ ਜਦੋਂ ਸੁਨੀਲ ਜਾਖੜ ਦੀ ਕੁਰਸੀ ਗਈ ਸੀ ਨਾ ਪ੍ਰਧਾਨਗੀ ਵਾਲੀ, ਤੇ ਉਧਰ ਜਾ ਕੇ ਭਾਜਪਾ 'ਚ ਜਾ ਕੇ ਮੁੱਲ ਪੈ ਗਿਆ ਪੂਰਾ। ਹੁਣ ਹਰੇਕ ਬੰਦੇ ਨੂੰ ਇਹ ਲੱਗਦਾ, ਕੈਪਟਨ ਦਾ ਵੀ ਪਿਆ, ਸਾਰਿਆਂ ਦੇ ਪਿਆ, ਜਿੰਨੇ ਕੁ ਗਏ ਨੇ ਉਹਨਾਂ ਸਾਰਿਆਂ ਨੇ ਵੱਟਿਆ। ਤੇ ਹੁਣ ਸੁਪਨੇ ਤਾਂ ਇਹਨਾਂ ਨੂੰ ਹੋਰ ਬਹੁਤ ਵੱਡੇ ਦਿਖਾਏ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਆਵਾਂਗੇ ਤਾਂ ਤੁਹਾਨੂੰ ਪਹਿਲ ਹੀ ਮਿਲੂਗੀ ਜਦੋਂ ਤੁਸੀਂ ਪਹਿਲ ਦੇ ਆਧਾਰ ਤੇ ਆਏ ਹੋ ਤਾਂ। ਤੇ ਪਰ ਜਦੋਂ ਤੋਂ ਸੁਨੀਲ ਜਾਖੜ ਜਿਵੇਂ ਗਏ ਨੇ ਤੇ ਉਹਨਾਂ ਨੂੰ ਪ੍ਰਧਾਨਗੀ ਦਾ ਅਹੁਦਾ ਮਿਲਿਆ, ਤਾਂ ਹੁਣ ਜਿਵੇਂ ਤੁਸੀਂ ਜ਼ਿਕਰ ਕਰਕੇ ਹਟੇ ਆ ਕਿ ਕਈ ਲੋਕ ਪਰ ਤੋਲ ਰਹੇ ਨੇ ਕਿ ਬੀਜੇਪੀ 'ਚ ਕਿਉਂ ਨਾ ਕਿਸਮਤ ਅਜ਼ਮਾ ਲਈ ਜਾਵੇ, ਤਾਂ ਹੁਣ ਉਹਨਾਂ ਨੂੰ ਵੀ ਰੋਕਣ ਦਾ ਯਤਨ ਤਾਂ ਹੋਊਗਾ ਕਿਤੇ ਨਾ ਕਿਤੇ ਕਿ ਇਹ ਜੇ ਪ੍ਰਵੀਨ ਜੀ ਬੀਜੇਪੀ ਨੇ ਕਿਸੇ ਨੂੰ ਰਲਾਉਣਾ ਜਾਂ ਨਹੀਂ ਰਲਾਉਣਾ, ਕੋਈ ਅਹੁਦਾ ਦੇਣਾ ਜਾਂ ਨਹੀਂ ਦੇਣਾ, ਅਗਲਿਆਂ ਦੇ ਘਰ 'ਚ ਕਲੇਸ਼ ਪਾਉਣਾ ਅਗਲਿਆਂ ਨੂੰ ਆਉਂਦਾ। ਕਹਿੰਦੇ NDA ਦੀ ਬੈਠਕ 'ਚ ਅਕਾਲੀ ਦਲ ਨੂੰ ਸੱਦਾ ਤਾਂ ਆਇਆ ਸੀ, ਹਾਂਜੀ, ਉਹਨਾਂ ਨੇ ਕਿਹਾ ਕਿ ਰਸਮੀ ਸੱਦਾ ਤਾਂ ਭੇਜਾਂਗੇ, ਪਹਿਲਾਂ ਚੰਦੂ ਮਾਜਰੇ ਨੂੰ ਪ੍ਰਧਾਨ ਬਣਾ ਕੇ ਲਿਆਓ। ਅੱਛਾ ਜੀ, ਇਹ ਚਰਚਾ ਪੰਜਾਬ 'ਚ, ਇਹ ਅਕਾਲੀ ਸਭਾ 'ਚ ਚਰਚਾ। ਸੋ ਇਹਦਾ ਮਤਲਬ ਕੀ ਬੀਜੇਪੀ ਨੇ ਪਾੜਾ ਪਾਤਾ, ਚੰਦੂ ਮਾਜਰੇ ਨੂੰ ਦਿਖਾਤਾ ਕਿ ਤੂੰ ਤਾਂ ਪ੍ਰਧਾਨ ਦਾ ਸਟਾਫ ਹੈ। ਸਹੀ ਗੱਲ ਹੈ, ਬਿਲਕੁਲ। ਤੇ ਲੰਮੇ ਸਮੇਂ ਤੋਂ ਚੰਦੂ ਮਾਜਰੇ ਦੀ ਚਰਚਾ ਖੂਬ ਹੈ ਬੀਜੇਪੀ ਦੇ ਨੇੜੇ ਹੋਣ ਦੀ, ਮੀਟਿੰਗਾਂ ਦੀ, ਦਿੱਲੀ ਜਾ ਕੇ ਘਰਾਂ 'ਚ, ਸੋ ਖਾਸੀ ਚਰਚਾ।
ਜੀ, ਜੀ, ਸੋ ਜੀ। ਕੀ ਇਹਦੇ ਨਾਲ ਇੱਕ ਨਵਾਂ, ਸੋ ਇਸ ਲਈ ਬੀਜੇਪੀ ਕਿਸੇ ਨੂੰ ਲੈ ਕੇ ਜਾਵੇ ਨਾ ਲੈ ਕੇ ਜਾਵੇ, ਦੂਏ ਦੇ ਘਰੇ ਕਲੇਸ਼ ਪਾਉਣਾ ਆਉਂਦਾ ਉਹਨਾਂ ਨੂੰ। ਹੂੰ, ਹੂੰ, ਹੂੰ। ਜੀ।